ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। 11 ਸਟੇਟਸ ਦੀਆਂ 92 ਲੋਕ ਸਭਾ ਸੀਟਸ ਤੇ ਪ੍ਰਚਾਰ ਦਾ ਕੰਮ ਖਤਮ ਹੋ ਚੁੱਕਿਆ ਹੈ। ਉੱਤਰ ਤੇ ਪੂਰਬ ਦੀਆਂ ਸਟੇਟਾਂ ਵਿੱਚ ਪਹਿਲਾਂ ਹੀ ਵੋਟਾਂ ਪੈ ਚੁੱਕੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਸ ਤੇ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਵੀਅਰਸ, ਤਿੰਨ ਪ੍ਰਮੁੱਖ ਪਾਰਟੀਆਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵੀ ਜਾਰੀ ਕੀਤੇ ਹਨ। ਬੀਜੇਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਅਯੋਧਿਆ ਵਿੱਚ ਰਾਮ ਮੰਦਿਰ ਜ਼ਰੂਰ ਬਣਾਉਣਗੇ। ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਪਦ ਦੇ ਐਲਾਨੇ ਗਏ ਉਮੀਦਵਾਰ ਨਰਿੰਦਰ ਮੋਦੀ ਖੁੱਲ੍ਹ ਕੇ ਹਿੰਦੂਤਵਾ ਦਾ ਕਾਰਡ ਖੇਡ ਰਹੇ ਹਨ। ਬਾਦਲ ਅਕਾਲੀ ਦਲ ਨੇ ਨਰਿੰਦਰ ਮੋਦੀ ਨੂੰ ਅੱਖਾਂ ਮੀਟ ਕੇ ਬਿਨਾਂ ਸ਼ਰਤ ਹਮਾਇਤ ਦਿੱਤੀ ਹੋਈ ਹੈ। ਇੱਕ ਪਾਸੇ ਅਮਰੀਕਨ ਕਾਂਗਰਸ ਵਿੱਚ ਨਰਿੰਦਰ ਮੋਦੀ ਤੇ ਹੋਈ ਇੱਕ ਤਾਜ਼ਾ ਹੀਅਰਿੰਗ ਦੌਰਾਨ ਇਹ ਫਿਕਰ ਜ਼ਾਹਰ ਕੀਤਾ ਗਿਆ ਹੈ ਕਿ ਜੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਘੱਟ ਗਿਣਤੀਆਂ ਦੀ ਸ਼ਾਮਤ ਆ ਜਾਵੇਗੀ। ਪਰ ਸਿੱਖ ਘੱਟ ਗਿਣਤੀਆਂ ਦੀ ਰਿਪਰੈਜ਼ੈਂਟੇਟਿਵ ਜਮਾਤ ਬਾਦਲ ਅਕਾਲੀ ਦਲ ਵੱਲੋਂ ਬੀਜੇਪੀ ਦੇ ਨਾਲ ਖਲੋਣਾ ਸਿੱਖ ਕੌਮ ਦੇ ਲਈ ਇੱਕ ਬੜੀ ਨਮੋਸ਼ੀ ਵਾਲੀ ਗੱਲ ਬਣ ਗਈ ਹੈ। ਵੀਅਰਸ, ਅੱਜ ਅਸੀਂ 2014 ਦੀਆਂ ਪਾਰਲੀਮੈਂਟ ਚੋਣਾਂ ਸੰਬੰਧੀ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅੱਜ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਪ੍ਰਮੁੱਖ ਆਗੂ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਜੀ ਨਾਲ। ਸਰ ਸਤਨਾਮ ਸਿੰਘ ਪੌਂਟਾ ਸਾਹਿਬ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਮੁੱਢਲੇ ਸਾਥੀਆਂ ਵਿੱਚੋਂ ਹਨ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੀ 20 ਸਤੰਬਰ 1981 ਨੂੰ ਹੋਈ ਗ੍ਰਿਫਤਾਰੀ ਨੂੰ ਇੰਟਰਨੈਸ਼ਨਲ ਤੌਰ ਤੇ ਹਾਈਲਾਈਟ ਕਰਨ ਲਈ ਇੱਕ ਭਾਰਤੀ ਜਹਾਜ਼ ਅਗਵਾ ਕੀਤਾ ਸੀ। ਭਾਰਤ ਵਾਪਸ ਪਰਤਣ ਤੋਂ ਬਾਅਦ ਸਰਦਾਰ ਸਤਨਾਮ ਸਿੰਘ ਬੜੀ ਦ੍ਰਿੜਤਾ ਨਾਲ ਖਾਲਿਸਤਾਨ ਦੇ ਕੋਜ਼ ਨੂੰ ਸਮਰਪਿਤ ਹੋ ਕੇ ਪੰਥ ਦੀ ਸੇਵਾ ਕਰ ਰਹੇ ਹਨ। ਅੱਜ ਅਸੀਂ ਇਹਨਾਂ ਨਾਲ 2014 ਦੀਆਂ ਚੋਣਾਂ ਸੰਬੰਧੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸਤਨਾਮ ਸਿੰਘ ਪੌਂਟਾ ਸਾਹਿਬ ਚੰਡੀਗੜ੍ਹ ਤੋਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਅੱਜ 2014 ਦੀਆਂ ਪਾਰਲੀਮੈਂਟ ਚੋਣਾਂ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਡੀ ਜਥੇਬੰਦੀ ਦਲ ਖਾਲਸਾ ਵੱਲੋਂ ਪਿਛਲੇ ਦਿਨੀ ਜਾਰੀ ਇੱਕ ਪ੍ਰੈਸ ਰਿਲੀਜ਼ ਸੰਬੰਧੀ ਗੱਲਬਾਤ ਕਰਨਾ ਚਾਹਾਂਗੇ, ਜਿਸ ਵਿੱਚ ਕਿਹਾ ਗਿਆ ਸੀ ਕਿ ਕਿਵੇਂ ਭਾਰਤੀ ਸਿਸਟਮ ਵਿੱਚ ਸਿੱਖਾਂ ਨਾਲ ਵਿਤਕਰਾ ਹੁੰਦਾ ਹੈ। ਇੱਕ ਪਾਸੇ ਭੋਲਾ ਪਾਂਡੇ, ਜਿਸ ਨੇ ਇੰਦਰਾ ਗਾਂਧੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਹਾਜ਼ ਅਗਵਾ ਕੀਤਾ ਸੀ, ਉਸ ਨੂੰ ਪੰਜਵੀਂ ਵਾਰ ਯੂਪੀ ਤੋਂ ਕਾਂਗਰਸ ਵੱਲੋਂ ਪਾਰਲੀਮੈਂਟ ਦੀ ਸੀਟ ਤੇ ਖੜਾ ਕੀਤਾ ਗਿਆ ਹੈ। ਪਰ ਦੂਸਰੇ ਪਾਸੇ ਸੰਤ ਭਿੰਡਰਾਂਵਾਲਿਆਂ ਜੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਹਾਜ਼ ਅਗਵਾ ਕਰਨ ਵਾਲੇ ਭਾਈ ਗਜਿੰਦਰ ਸਿੰਘ ਨੂੰ ਪਿਛਲੇ 33 ਸਾਲਾਂ ਤੋਂ ਜ਼ਲਾ ਵਤਨੀ ਦੀ ਜ਼ਿੰਦਗੀ ਜਿਉਣ ਤੇ ਮਜਬੂਰ ਹੋਣਾ ਪਿਆ ਅਤੇ ਉਹਨਾਂ ਨੂੰ ਭਾਰਤ ਸਰਕਾਰ ਨੇ ਇੱਕ ਖੂੰਖਾਰ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਇਸ ਬਾਰੇ ਤੁਸੀਂ ਸਭ ਤੋਂ ਪਹਿਲਾਂ ਅੱਜ ਕੀ ਕਹਿਣਾ ਚਾਹੋਗੇ? ਹਾਂਜੀ, ਗੱਲ ਇਹ ਹੈ, ਬੜੀ ਸਪਸ਼ਟ ਗੱਲ ਹੈ। ਹਿੰਦੁਸਤਾਨ ਦਾ ਜੋ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ, ਜਿਸ ਵੇਲੇ ਅਸੀਂ ਜਹਾਜ਼ ਅਗਵਾ ਕੀਤਾ ਸੀ, ਬਕਾਇਦਾ ਤੌਰ ਤੇ ਉਸ ਵੇਲੇ ਹਾਲਾਤ ਐਸੇ ਸਨ, ਚੌਕ ਮਹਿਤਾ 'ਚ 20 ਸਿੰਘਾਂ ਨੂੰ ਮਤਲਬ ਗੋਲੀ ਮਾਰ ਕੇ ਮਾਰਤਾ ਗਿਆ ਸੀਗਾ ਤੇ ਝੂਠੇ ਕਤਲ ਕੇਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਂਜੀ। ਤੇ ਹਾਲਾਤ ਐਸੇ ਸਨ ਵੀ ਉਹਨਾਂ ਨੂੰ ਫਾਂਸੀ ਤੇ ਚੜਾਇਆ ਜਾ ਸਕਦਾ ਸੀ ਸੰਤ ਜਰਨੈਲ ਸਿੰਘ ਨੂੰ। ਅਸੀਂ ਦੁਨੀਆ ਭਰ ਦੇ ਹਿਊਮਨ ਰਾਈਟਸ ਤੇ ਯੂਨਾਈਟਿਡ ਨੇਸ਼ਨ ਤੇ ਮਨੁੱਖੀ ਹੱਕਾਂ ਦੇ ਦਾਅਵੇਦਾਰਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਸੀਗੇ ਵੀ ਸਿੱਖ ਕੌਮ ਦੇ ਨਾਲ ਜ਼ੁਲਮ ਹੋ ਰਿਹਾ, ਬੇਇਨਸਾਫੀ ਹੋ ਰਹੀ ਹੈ ਤੇ ਇਹਨਾਂ ਨੂੰ ਮਤਲਬ ਕਿ ਬੇਕਸੂਰ ਗ੍ਰਿਫਤਾਰ ਕੀਤਾ ਗਿਆ। ਇਹਨੂੰ ਆਉਣ ਵਾਲੇ ਵਕਤ ਤੇ ਇਹਨਾਂ ਨੂੰ ਝੂਠੇ ਤੌਰ ਦੇ ਉੱਤੇ ਫਾਂਸੀ ਤੇ ਲਟਕਾਤਾ ਜਾ ਸਕਦਾ ਤੇ ਅਸੀਂ ਇਹਨਾਂ ਦੀ ਰਿਹਾਈ ਦੇ ਲਈ ਇਹ ਉਪਰਾਲਾ ਕੀਤਾ ਸੀ। ਸਾਡਾ ਇਹ ਪੋਲੀਟੀਕਲ ਐਕਟ ਸੀ, ਨਾ ਕਿ ਟੈਰਰਿਸਟ ਐਕਟ ਸੀਗਾ। ਅਸੀਂ ਇੱਕ ਪ੍ਰੋਟੈਸਟ ਵਜੋਂ ਕੀਤਾ ਸੀ ਤੇ ਇੱਕ ਗੱਲ ਬੜੀ ਸਪਸ਼ਟ ਹੈ, ਦੇਖੋ ਸਾਨੂੰ ਮਤਲਬ ਕਿ ਉਧਰ ਉਮਰ ਕੈਦ ਹੋਈ ਹੈ, ਅਸੀਂ ਕਿੰਨੇ ਸਾਲ 18 ਸਾਲ ਜੇਲ੍ਹ 'ਚ ਕੱਟੇ ਨੇ ਤੇ ਇੱਧਰ ਮਤਲਬ ਕਿ ਹਿੰਦੁਸਤਾਨ ਸਰਕਾਰ ਕਹਿੰਦੀ ਸੀ ਇਹਨਾਂ ਦੇ ਮੁਕੱਦਮੇ ਚਲਾਓ ਜਾਂ ਸਾਨੂੰ ਦਿਓ, ਅਸੀਂ ਇਹਨਾਂ ਦੇ ਮੁਕੱਦਮੇ ਚਲਾਵਾਂਗੇ। ਹੋਰ ਸਿੱਖ ਹਾਈਜੈਕਰਾਂ ਤੇ ਵੀ ਇਹਨਾਂ ਨੇ ਲੰਬੇ ਸਮੇਂ ਲਈ ਹਿੰਦੁਸਤਾਨ ਵਿੱਚ ਹੀ ਮੁਕੱਦਮੇ ਚਲਾਏ। ਸਾਨੂੰ ਮਤਲਬ ਕਿ ਭਾਈ ਗਜਿੰਦਰ ਸਿੰਘ ਜਿਹੜੇ ਨੇ ਉਹ ਵੀ ਮਤਲਬ ਕਿ ਇਸ ਵੇਲੇ 33 ਸਾਲ ਤੋਂ ਪਾਕਿਸਤਾਨ ਦੇ ਵਿੱਚ ਨੇ। ਇਹਨਾਂ ਨੇ ਮੋਸਟ ਵਾਂਟਿਡ ਟੈਰਰਿਸਟ ਲਿਸਟ ਚੋਂ ਪਾਇਆ, ਉਹਨਾਂ ਨੂੰ ਵਾਪਸ ਨਹੀਂ ਆਉਣ ਦਿੰਦੇ ਜੀ। ਇਹ ਉਹ ਦੂਸਰੇ ਪਾਸੇ ਜਿਨ੍ਹਾਂ ਨੇ ਮਤਲਬ ਕਿ ਚੰਦ ਘੰਟੇ ਲਈ ਮਤਲਬ ਕਿ ਇੰਦਰਾ ਗਾਂਧੀ ਅਰੈਸਟ ਹੋਈ ਸੀ, ਉਹਦੇ ਪ੍ਰੋਟੈਸਟ ਵਜੋਂ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਹੀ ਜਹਾਜ਼ ਅਗਵਾ ਕੀਤਾ ਸੀ ਪਾਂਡੇ ਬ੍ਰਦਰਸ ਨੇ। ਉਹਨਾਂ ਨੂੰ ਮਤਲਬ ਕਿ ਇਹਨਾਂ ਨੇ ਕਈ ਵਾਰੀ ਪਾਰਲੀਮੈਂਟ ਦੀ ਟਿਕਟ ਦਿੱਤੀ ਹੈ,
ਮਿਨਿਸਟਰ ਬਣਾਇਆ, ਸਟੇਟ ਦੇ ਕਮਿਸ਼ਨਰ ਬਣਾਇਆ, ਹੁਣ ਵੀ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਬਣਾਇਆ। ਜੀ ਤੇ ਦੋਹਰਾ ਮਾਪਦੰਡ ਹੈ ਕਾਂਗਰਸ ਪਾਰਟੀ ਦਾ, ਹਿੰਦੁਸਤਾਨ ਦੀ ਸਰਕਾਰ ਦਾ ਰਿਹਾ। ਜੀ ਤੇ ਇਸ ਵਾਸਤੇ ਸਭ ਤੋਂ ਵੱਡੀ ਗੱਲ ਹੈ, ਜਿਸ ਵੇਲੇ 1947 ਤੋਂ ਲੈ ਕੇ ਹੁਣ ਤੱਕ ਵੀ ਸਾਡੇ ਨਾਲ ਬਹੁਤ ਜ਼ਿਆਦੀਆਂ ਸਿੱਖ ਕੌਮਾਂ ਜਾਤੀਆਂ ਹੁੰਦੀਆਂ ਰਹੀਆਂ ਨੇ। ਹਾਂਜੀ ਸਾਡੀ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਜੀ ਜੋ ਬਿਲਕੁਲ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸਨ 47 ਤੋਂ ਪਹਿਲੇ ਕਿ ਉੱਤਰੀ ਭਾਰਤ ਦੇ ਵਿੱਚ ਐਸਾ ਇੱਕ ਆਜ਼ਾਦ ਖਿੱਤਾ ਦਿੱਤਾ ਜਾਊਗਾ ਹਾਂਜੀ ਤੇ ਜਿੱਥੇ ਸਿੱਖ ਆਜ਼ਾਦੀ ਦਾ ਰਿਗ ਮਾਣ ਸਕਣ, ਉਸ ਤੋਂ ਮੁਨਕਰ ਹੋਏ ਨੇ। ਤੇ ਨਾਲ ਹੀ ਇਹਨਾਂ ਨੇ ਕਿਹਾ ਸੀਗਾ 1947 ਵਿੱਚ ਸਰਦਾਰ ਪਟੇਲ ਨੇ ਕਿ ਸਿੱਖ ਇੱਕ ਜਰੈਬ ਪੇਸ਼ਾ ਕੌਮ ਹੈ, ਇਹਨਾਂ ਤੇ ਨਜ਼ਰ ਰੱਖੀ ਜਾਵੇ। ਜਦ ਕਿ ਹਿੰਦੁਸਤਾਨ ਦੀ ਆਜ਼ਾਦੀ ਲਈ ਸਾਡੀ ਲੀਡਰਸ਼ਿਪ ਉਸ ਵੇਲੇ ਗਈ ਸੀ, ਇਹਨਾਂ ਨੇ ਗਲਤੀ ਕੀਤੀ। ਆਪਣਾ ਜਿਹੜਾ ਹੈ ਬਣਦਾ ਰਾਜ ਬਾਗ ਖਾਲਿਸਤਾਨ ਜਿਹੜਾ ਹੈ ਸਿੱਖਾਂ ਦੀ ਕੌਮ ਦੀ ਆਜ਼ਾਦੀ ਜਿਹੜੀ ਉਸ ਵੇਲੇ ਮਿਲ ਰਹੀ ਸੀ ਅੰਗਰੇਜ਼ਾਂ ਵੱਲੋਂ, ਉਹ ਨਹੀਂ ਲਈ। ਤੇ ਬਹੁਤ ਗਲਤੀਆਂ ਕੀਤੀਆਂ ਸਾਡੀ ਲੀਡਰਸ਼ਿਪ ਨੇ। ਜਦ ਆਜ਼ਾਦ ਸਿੱਖ ਰਾਜ ਮਿਲ ਰਿਹਾ ਸੀਗਾ, ਨਹੀਂ ਲਿਆ। ਇਹਨਾਂ ਨਾਲ ਭਾਈਵਾਲੀ ਪਾ ਕੇ ਸਿੱਖ ਕੌਮ ਨੂੰ ਮੁੜ ਕੇ ਹਿੰਦੂਆਂ ਦੇ ਗੁਲਾਮ ਬਣਾ ਦਿੱਤਾ ਅੰਗਰੇਜ਼ਾਂ ਤੋਂ ਬਾਅਦ। ਅਸੀਂ ਇਹ ਗੱਲ ਕਹਿੰਦੇ ਹਾਂ, ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਹੁਣ ਤੱਕ ਜਾਤੀਆਂ ਹੁੰਦੀਆਂ ਰਹੀਆਂ ਨੇ। ਕਾਂਗਰਸ ਪਾਰਟੀ ਨੇ ਫਿਰ ਜ਼ਬਰਦਸਤ ਮਤਲਬ ਕਿ ਗੁਰੂਦਮ ਪੈਦਾ ਕੀਤਾ, ਉਹ ਜਾਤੀਆਂ ਹੋਈਆਂ। ਤੇ ਬਾਅਦ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ, ਇੱਕ ਸਾਜ਼ਿਸ਼ ਸੀ ਸਿੱਖ ਕੌਮ ਨੂੰ ਹਮੇਸ਼ਾ ਲਈ ਹਿੰਦੁਸਤਾਨ ਗੁਲਾਮ ਬਣਾ ਕੇ ਰੱਖਣਾ। ਤੇ ਇਹ ਜਿਹੜੇ ਕਦੇ ਵੀ ਆਪਣੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਾ ਕਰ ਸਕਣ। ਤੇ ਨਾਲ ਹੀ ਵੀ ਜੋ ਕੁਝ ਉਸ ਤੋਂ ਬਾਅਦ ਹੋਇਆ ਤੁਹਾਡੇ ਸਾਹਮਣੇ ਹੈ, ਮੈਂ ਬਹੁਤਾ ਤਫਸੀਲ ਵਿੱਚ ਨਹੀਂ ਜਾਵਾਂਗਾ। ਦਿੱਲੀ ਤੇ ਕਾਨਪੁਰ ਤੇ ਹੋਰ ਹਿੰਦੁਸਤਾਨ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਇੰਦਰਾ ਗਾਂਧੀ ਦਾ ਕਤਲ ਸੁਭਾਵਿਕ ਸੀਗਾ। ਬਿਲਕੁਲ ਇਹ ਮਤਲਬ ਕਿ ਜ਼ਿਆਦਾ ਉਹ ਦਰਬਾਰ ਸਾਹਿਬ ਤੇ ਅਟੈਕ ਕਰਾ ਸਕਦੀ ਹੈ ਤੇ ਸਿੱਖ ਕੌਮ ਦੇ ਜਿਹੜੇ ਨੇ ਜਿਨ੍ਹਾਂ ਦੇ ਜਜ਼ਬਾਤ ਨੇ ਉਹ ਮਤਲਬ ਕਿ ਉਹਨਾਂ ਨੇ ਬਦਲਾ ਲਿਆ ਸੀ। ਜਦ ਕਿ ਹਮੇਸ਼ਾ ਹੀ ਕਾਨੂੰਨ ਵੀ ਇਹੀ ਹੈ। ਕਤਲ ਕੀਤਾ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ, ਮੌਕੇ ਤੇ ਇੱਕ ਸ਼ਹੀਦ ਹੋ ਗਿਆ, ਇੱਕ ਫੜਿਆ ਗਿਆ। ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ, ਸਾਰੀ ਸਿੱਖ ਕੌਮ ਨੂੰ ਸਜ਼ਾ ਹੋਈ। ਇਹਦਾ ਮਤਲਬ ਇਹੀ ਸੀ ਰਾਜੀਵ ਗਾਂਧੀ ਤੇ ਨਰਸਿਮਹਾ ਰਾਓ ਨੇ ਮਿਲ ਕੇ ਇਹ ਕਤਲ ਕਰਵਾਇਆ ਸੀ। ਸਾਰੀ ਕਾਂਗਰਸ ਪਾਰਟੀ ਨੇ ਕਤਲ ਕੀਤਾ। ਸਾਰੇ ਹਿੰਦੁਸਤਾਨ ਦੀ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਰਜ਼ਾਬੰਦੀ ਨਾਲ, ਪੰਜਾਬ ਪ੍ਰਧਾਨ ਮੰਤਰੀ ਦੇ ਹੁਕਮ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ। ਤੇ ਇਹ ਜਿਹੜਾ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ, ਕਾਂਗਰਸ ਪਾਰਟੀ ਦੇ ਉੱਤੇ ਸਿੱਖਾਂ ਨੂੰ ਕਦੇ ਵੀ ਇਤਬਾਰ ਨਹੀਂ ਕਰਨਾ ਚਾਹੀਦਾ, ਕਦੇ ਵੀ ਸਪੋਰਟ ਨਹੀਂ ਕਰਨੀ ਚਾਹੀਦੀ। ਸਿੱਖਾਂ ਦੀ ਦੁਸ਼ਮਣ ਜਮਾਤ ਨੰਬਰ 1 ਹੈ। ਦੂਸਰੇ ਤੌਰ ਤੇ ਭਾਜਪਾ ਵੱਲੋਂ ਜੋ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਿਯੁਕਤ ਕੀਤਾ ਗਿਆ, ਇਹ ਜਿਹੜੀ ਹੈ ਇਹ ਬਹੁਤ ਘਾਤਕ ਜਿਹੜੀ ਹੈ ਹਿੰਦੂ ਰਾਜ ਦੀ ਮਦਈ ਹੈ। ਇਹ ਸਿੱਖ ਕੌਮ ਨੂੰ ਕਦੇ ਵੀ ਪਸੰਦ ਨਹੀਂ ਕਰਦੀ। ਹਮੇਸ਼ਾ ਹੀ RSS ਦੇ ਜਿਹੜੇ ਲੀਡਰ ਨੇ ਕਹਿੰਦੇ ਰਹੇ ਨੇ ਸਿੱਖ ਧਰਮ ਨੂੰ ਮਤਲਬ ਕਿ ਹਿੰਦੂ ਧਰਮ ਵਿੱਚ ਜਜ਼ਬ ਹੋ ਜਾਣਾ ਚਾਹੀਦਾ ਹੈ। ਇਹਦੀ ਹੁਣ ਲੋੜ ਨਹੀਂ ਹੈਗੀ ਹੈ। ਇਹ ਹਿੰਦੂ ਰਾਜ ਕਾਇਮ ਕਰਨਾ ਚਾਹੁੰਦੇ ਨੇ। ਅਗਰ ਆਉਣ ਵਾਲੇ ਵਕਤ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ, ਸਿੱਖਾਂ ਦੀ ਹੋਂਦ ਨੂੰ ਖਤਰਾ ਹੈ, ਹੋਰ ਘੱਟ ਗਿਣਤੀਆਂ ਦੀ ਹੋਂਦ ਨੂੰ ਵੀ ਖਤਰਾ ਹੈ। ਇਸ ਵਾਸਤੇ ਜਿਹੜਾ ਹੈ ਇਹ ਜਿਹੜਾ ਭਾਜਪਾ ਨੂੰ ਜੋ ਅਕਾਲੀ ਦਲ ਨੇ ਸਪੋਰਟ ਕੀਤਾ ਹੋਇਆ, ਆਪਣੇ ਆਪ ਨੂੰ ਪੰਥਕ ਮਖੌਟਾ ਪਾਇਆ ਹੋਇਆ, ਅਸੀਂ ਪੰਥ ਦੀ ਨੁਮਾਇੰਦਾ ਜਥੇਬੰਦੀ ਆ, ਪਰ ਇਹ ਨੁਮਾਇੰਦਾ ਜਥੇਬੰਦੀ ਹੈ ਨਹੀਂ, ਕਿਉਂਕਿ ਇਹਨਾਂ ਨੇ 1997 ਵਿੱਚ ਆਪਣੇ ਆਪ ਨੂੰ ਪੰਥਕ ਮਖੌਟਾ ਉਤਾਰ ਕੇ ਜਿਹੜਾ ਹੈ ਧਰਮ ਨਿਰਪੇਖ ਦਾ ਮਖੌਟਾ ਜਿਹੜਾ ਇਹਨਾਂ ਨੇ ਪਾ ਲਿਆ ਹੈ। ਤੇ ਇਹਨਾਂ ਨੇ ਜੱਫੀ ਪਾਈ ਹੋਈ ਹੈ ਬਿਨਾਂ ਸ਼ਰਤ ਤੋਂ, ਜਿਹੜੇ ਕਿ ਅਡਵਾਨੀ ਇਹਨਾਂ ਦਾ ਕਹਿੰਦਾ ਸੀਗਾ ਇੰਦਰਾ ਗਾਂਧੀ ਤਿਆਰ ਨਹੀਂ ਹੋ ਰਹੀ ਸੀ ਦਰਬਾਰ ਸਾਹਿਬ ਦੇ ਅਟੈਕ ਦੇ ਉੱਤੇ। ਤੇ ਮੈਂ ਖੁਦ ਇਹਨੂੰ ਮਿਲ ਕੇ ਗੱਲ ਕਹੀ ਹੈ, ਤੁਸੀਂ ਇਹ ਅਟੈਕ ਕਰੋ, ਹਮਲਾ ਕਰੋ, ਖੰਡ ਭਿੰਡਰਾਂ ਵਾਲਿਆਂ ਨੂੰ ਜਾਂ ਸਾਥੀਆਂ ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਨਸਤਨਬੂਦ ਕਰ ਦਿਓ, ਇਹਨੂੰ ਗ੍ਰਿਫਤਾਰ ਕਰੋ। ਇਹਦੀ ਜੋ ਬਾਇਓ ਆਟੋਗ੍ਰਾਫੀ ਹੈ ਇਸਨੇ ਇਹਦੇ ਗੱਲ ਕਹੀ ਹੈ। ਬਾਅਦ ਵਿੱਚ ਉਸ ਤੋਂ ਬਾਅਦ ਵੀ ਕਦੇ ਵੀ ਇਹਨਾਂ ਨੇ ਮਾਫੀ ਨਹੀਂ ਮੰਗੀ, ਨਾ ਹੀ ਗੱਲ ਕੀਤੀ ਹੈ। ਗੁਜਰਾਤ ਵਿੱਚ ਜਿਹੜੇ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ, ਉਹ ਬਕਾਇਦਾ ਤੌਰ ਤੇ ਆਪਣਾ ਕੇਸ ਜਿੱਤ ਚੁੱਕੇ ਨੇ। ਤੇ ਨਰਿੰਦਰ ਮੋਦੀ ਨੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਸਰਕਾਰ ਵੱਲੋਂ ਪਟੀਸ਼ਨ ਪਾਈ ਹੋਈ ਹੈ ਵੀ ਇਹਨਾਂ ਦੀ ਜ਼ਮੀਨ ਜਿਹੜੀ ਹੈ ਇਹਨਾਂ ਨੂੰ ਮਤਲਬ ਕਿ ਵਾਪਸ ਲੈ ਲਈ ਜਾਵੇ ਤੇ ਇਹਨਾਂ ਨੂੰ ਉਜਾੜਿਆ ਜਾਵੇ। ਇਹ ਮਸਲਾ ਹੈ। ਕਾਂਗਰਸ ਪਾਰਟੀ 47 ਤੋਂ ਲੈ ਕੇ ਹੁਣ ਤੱਕ ਜਾਤੀ ਰਹੀ ਹੈ। RSS ਦੀ ਹੀ ਇਹ ਉਪਜ ਭਾਜਪਾ ਹੈ ਤੇ ਸਿੱਖਾਂ ਦੀ ਨੰਬਰ 1 ਦੁਸ਼ਮਣ ਇਹ ਵੀ ਹੈ। ਇਹ ਇੱਕੋ ਚੱਕੇ ਬੱਟੇ ਦੇ ਜਿਹੜੇ ਪਾਰਟੀਆਂ ਨੇ। ਸਿੱਖ ਕੌਮ ਨੂੰ ਜਿਹੜੀ ਹੈ ਇਹਨਾਂ ਤੋਂ ਦੋਵਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਤੇ ਜਿਹੜੀ ਰਹੀ ਹੈ ਆਪ ਪਾਰਟੀ ਹੈ,
ਇਹ ਵੀ ਜਿਹੜੀ ਹੈ ਥੋੜਾ ਬਹੁਤਾ ਇਹਨਾਂ ਨੇ ਹੁਣ ਪਿੱਛੇ ਜੇ ਨਾਹ ਦਾ ਨਾਰਾ ਮਾਰਿਆ ਦਵਿੰਦਰ ਸਿੰਘ ਭੁੱਲਰ ਦੇ ਲਈ ਤੇ ਹੋਰ ਜਿਹੜਾ ਹੈ ਐਸਾ ਮਤਲਬ ਕਿ ਇੱਕ ਟੀਮ ਬਣਾਉਣ ਦੀ ਗੱਲ ਕਹੀ ਗਈ ਹੈ। ਜੋ ਕਤਲੇਆਮ ਹੋਇਆ ਸੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਵੱਲੋਂ। ਇਹ ਠੀਕ ਹੈ ਗੱਲ, ਪਰ ਹਾਲੇ ਵੀ ਬਹੁਤ ਕੁਝ ਸੋਚਣ ਵਾਲਾ ਹੈ। ਇਹ ਦੋਵਾਂ ਨੂੰ ਤਾਂ ਰੱਦ ਕੀਤਾ ਜਾਣਾ ਚਾਹੀਦਾ ਤਾਂ ਕਿ ਸਿੱਖ ਕੌਮ ਨੂੰ ਜਿਹੜਾ ਹੈ ਆਉਣ ਵਾਲੇ ਵਕਤ ਤੇ ਵਿਚਾਰਨਾ ਚਾਹੀਦਾ ਪੂਰਨ ਤੌਰ ਤੇ ਆਪਣੀ ਸੋਚ ਦੇ ਨਾਲ, ਤਾਂ ਕਿ ਸਿੱਖ ਕੌਮ ਜਿਹੜੀ ਹੈ ਚਾਹੀਦਾ ਤਾਂ ਇਹੀ ਸੀ ਸਿੱਖਾਂ ਦੀ ਇੱਕ ਵੱਖਰੀ ਇੱਕ ਪੋਲੀਟੀਕਲ ਪਾਰਟੀ ਹੁੰਦੀ ਜਿਹੜੀ ਆਪਣੇ ਨਿਸ਼ਾਨੇ ਪ੍ਰਤੀ ਪ੍ਰਤੀਬੱਧ ਹੁੰਦੀ, ਪਰ ਹਾਲੇ ਤੱਕ ਕੋਈ ਸਮਝ ਨਹੀਂ ਲੱਗ ਰਹੀ। ਕੋਈ ਐਸੀ ਲੀਡਰਸ਼ਿਪ, ਐਸੀ ਗ੍ਰਾਸ ਰੂਟ ਦੇ ਉੱਤੇ ਕੋਈ ਐਸੀ ਪਾਰਟੀ ਹਾਲੇ ਤੱਕ ਸਥਾਪਿਤ ਨਹੀਂ ਹੋ ਸਕੀ ਪੂਰੀ ਤਰ੍ਹਾਂ, ਜਿਹਦੇ ਕਾਰਨ ਸਿੱਖ ਕੌਮ ਨੂੰ ਉਹਨਾਂ ਤੇ ਵਿਸ਼ਵਾਸ ਪੈਦਾ ਹੋਵੇ ਤੇ ਜਿਨ੍ਹਾਂ ਦੀ ਜੋ ਕੁਝ ਵੀ ਹੈ ਨੇ ਉਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਕਾਫੀ ਕੁਝ ਜਿਹੜੀ ਹੈ ਉਹਨਾਂ ਦੀ ਜਿਹੜੀ ਕਾਰਕਰਦਗੀ ਹੈ, ਉਹਨਾਂ ਦੀ ਐਕਟੀਵਿਟੀ ਹੈ, ਉਹਨਾਂ ਤੇ ਕੌਮ ਨੂੰ ਵਿਸ਼ਵਾਸ ਨਹੀਂ ਬਣਿਆ। ਆਉਣ ਵਾਲੇ ਵਕਤ ਵਿੱਚ ਮਹਾਰਾਜ ਮਿਹਰ ਕਰੇ ਤੇ ਸਿੱਖ ਕੌਮ ਜਿਹੜੀ ਹੈ ਸੋਚ ਸਮਝ ਕੇ ਜਿਹੜਾ ਹੈ ਉਹਦੀ ਸਪੋਰਟ ਕਰੇ, ਜਿਹੜੇ ਕਿ ਆਉਣ ਵਾਲੇ ਵਕਤ ਵਿੱਚ ਸਿੱਖ ਕੌਮ ਦੇ ਹਿੱਤਾਂ ਦੇ ਵਿੱਚ, ਸਿੱਖ ਕੌਮ ਦੇ ਹਾਂ ਦੇ ਵਿੱਚ ਨਾਰਾ ਮਾਰਨ, ਤਾਂ ਕਿ ਜਿਹੜੀ ਹੈ ਸਿੱਖਾਂ ਦੇ ਸਮੱਸਿਆਵਾਂ ਜਿਹੜੀਆਂ ਨੇ, ਸਿੱਖਾਂ ਦੀਆਂ ਮੰਗਾਂ ਜਿਹੜੀਆਂ ਨੇ, ਸਿੱਖ ਸਰੂਪ ਹੈ, ਸਿੱਖਾਂ ਦੀ ਵਿਲੱਖਣ ਸਵਰੂਪ ਹੈ, ਉਹ ਕਾਇਮ ਰਹਿ ਸਕੇ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਸਾਡਾ ਵੈਸੇ ਅਗਲਾ ਸਵਾਲ ਇਹੀ ਸੀ ਕਿ ਹੁਣ ਸਿੱਖ ਕੌਮ ਨੂੰ ਕੀ ਕਰਨਾ ਚਾਹੀਦਾ, ਪਰ ਤੁਸੀਂ ਕਿਹਾ ਸੀ ਕਿ ਸਿੱਖ ਕੌਮ ਹੁਣ ਕਨਫਿਊਜ਼ ਹੈ, ਪਰ ਜਿਸ ਤਰ੍ਹਾਂ ਤੁਸੀਂ ਬਹੁਤ ਚੰਗਾ ਵੇਰਵਾ ਦਿੱਤਾ ਕਾਂਗਰਸ ਪਾਰਟੀ ਦਾ ਵੀ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਤੁਸੀਂ ਬਹੁਤ ਚੰਗਾ ਵੇਰਵਾ ਦਿੱਤਾ ਕਿਸ ਤਰ੍ਹਾਂ ਬੀਜੇਪੀ ਨੇ, ਅਗਰ ਬੀਜੇਪੀ ਜਿੱਤ ਜਾਂਦੀ ਜਾਂ ਨਰਿੰਦਰ ਮੋਦੀ ਤੱਕ ਪ੍ਰਧਾਨ ਮੰਤਰੀ ਬਣ ਜਾਂਦਾ, ਘੱਟ ਗਿਣਤੀਆਂ ਦਾ ਕਿਆ ਹਸ਼ਰ ਹੋਵੇਗਾ। ਪਰ ਇਹ ਤੀਸਰੀ ਪਾਰਟੀ ਹੁਣ ਆਮ ਆਦਮੀ ਪਾਰਟੀ ਆ ਗਈ ਹੈ ਸਾਹਮਣੇ। ਆਮ ਆਦਮੀ ਪਾਰਟੀ ਨੇ ਸਿਰਫ ਸਿੱਖਾਂ ਦੇ ਇੱਕ ਜਾਂ ਦੋ ਮੁੱਦੇ ਹੀ ਸਾਹਮਣੇ ਲਿਆਂਦੇ, ਜਿਸ ਤਰ੍ਹਾਂ SIT ਉਹਨਾਂ ਨੇ ਬਿਠਾਈ ਹੋਈ ਹੈ ਜਾਂ ਪ੍ਰੋਫੈਸਰ ਭੁੱਲਰ ਜੀ ਦੀ ਫਾਂਸੀ ਨੂੰ ਖਤਮ ਕਰਵਾਉਣ ਲਈ ਕੀਤਾ। ਪਰ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਵੀ ਕਨਫਿਊਜ਼ ਹੈ, ਇਸ ਵੇਲੇ ਸਿੱਖ ਕੌਮ ਨੂੰ ਕਰਨਾ ਕੀ ਚਾਹੀਦਾ, ਕਿਸ ਪਾਰਟੀ ਨੂੰ ਇਸ ਵੇਲੇ ਸਾਨੂੰ ਸਪੋਰਟ ਦੇਣੀ ਚਾਹੀਦੀ ਹੈ, ਇਸ ਬਾਰੇ ਵੀ ਥੋੜਾ ਜਿਹਾ ਅਗਰ ਤੁਹਾਨੂੰ ਜਾਣਕਾਰੀ ਹੈ, ਅਗਰ ਤੁਸੀਂ ਕੁਝ ਕਹਿਣਾ ਚਾਹੋਗੇ ਤਾਂ ਜ਼ਰੂਰ 2 ਮਿੰਟ ਦੇ ਵਿੱਚ ਸਾਨੂੰ ਦੱਸੋ। ਮੈਂ ਅਗਰ ਕਹਿਣਾ ਚਾਹਾਂਗਾ ਵੀ ਅਗਰ ਉਹ ਕੋਈ ਐਸੇ ਕੈਂਡੀਡੇਟ ਵੇਖ ਲੈਣ ਜਿਹੜੇ ਕਿ ਸਹੀ ਤੌਰ ਤੇ ਪੰਥਕ ਹੋਣ, ਜਿਹਨਾਂ ਵਿੱਚ ਪੰਥਕ ਕਮਿਟਮੈਂਟ ਹੋਵੇ ਤੇ ਸਥਾਨਕ ਤੌਰ ਦੇ ਉੱਤੇ ਉਹ ਹੀ ਫੈਸਲਾ ਕਰਨ ਵੀ ਇਹ ਜਿਹੜੇ ਸਿੱਖ ਕੌਮ ਦੇ ਹਿੱਤਾਂ ਉਹਨਾਂ ਨੂੰ ਮਿਲ ਕੇ ਆਪਣੇ ਇਲਾਕੇ ਦੇ ਲੋਕ ਜਿਹੜੇ ਨੇ ਇਹ ਸਮਝਣ ਉਹਨਾਂ ਹਲਕਿਆਂ ਦੇ ਵਿੱਚ ਵੀ ਉਹਨਾਂ ਨੂੰ ਮਿਲ ਕੇ ਵੀ ਤੂੰ ਮਤਲਬ ਕਿ ਆਉਣ ਵਾਲੇ ਵਕਤ ਜੇਕਰ ਤੈਨੂੰ ਅਸੀਂ ਵੋਟ ਪਾਈਏ ਤੇ ਤੂੰ ਮਤਲਬ ਕਿ ਸਪੋਰਟ ਕਰੇਗਾ ਸਾਡੀ ਮਤਲਬ ਕਿ ਪਾਰਲੀਮੈਂਟ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਜਾਂ ਸਮੁੱਚੀ ਕੌਮ ਦੇ ਹਾਂ ਦੇ ਵਿੱਚ ਅਸੀਂ ਸਿੱਖ ਕੌਮ ਦੇ ਹਿੱਤਾਂ ਦੇ ਲਈ। ਇਹ ਜਿਹੜੀ ਹੈ ਮੈਂ ਤਾਂ ਗੱਲ ਕਰਨਾ ਇਹੀ ਵਿਚਾਰ ਕਰਦਾ। ਆਪ ਆਦਮੀ ਪਾਰਟੀ ਜਿਹੜੀ ਹੈ ਠੀਕ ਹੈ ਗੱਲ, ਤੇ ਘੱਟ ਤੋਂ ਘੱਟ ਅਸੀਂ ਦੋਵਾਂ ਨੂੰ ਤਾਂ ਅਸੀਂ ਇਹਨਾਂ ਨਾਲ ਬਾਈਕਾਟ ਕਰਨਾ ਚਾਹੁੰਦੇ ਹਾਂ, ਇਹਨਾਂ ਨੂੰ ਰੱਦ ਕਰਨਾ ਚਾਹੁੰਦਾ। ਤੇ ਇਹਨਾਂ ਦੇ ਜਿਹੜੇ ਮੈਂ ਤਾਂ ਇਹ ਗੱਲ ਕਹਾਂਗਾ ਬਾਦਲ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਇਹਨਾਂ ਨੂੰ ਵੀ ਜਿਹੜਾ ਹੈ ਬਿਲਕੁਲ ਰੱਦ ਕਰਨਾ ਚਾਹੀਦਾ। ਇਹ ਵੀ ਜਿਹੜੇ ਨੇ ਆਮ ਸਿੱਖ ਜਿਹੜੇ ਨੇ ਭੋਲੇ ਭਾਲੇ ਨੇ, ਇਹਨਾਂ ਨੂੰ ਇੱਕ ਮਿਲ ਕੇ ਖੁਦਗਰਜ ਹੋ ਚੁੱਕੇ ਨੇ, ਆਮ ਵੋਟਰ ਇਹਨਾਂ ਨੇ ਖੁਦਗਰਜ ਬਣਾ ਚੁੱਕੇ ਨੇ। ਇਹਨਾਂ ਨੂੰ ਵੀ ਜਿਹੜੇ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਬਾਦਲ ਦਲ ਦੇ ਨਾਲ, ਉਹ ਵੀ ਜਿਹੜੇ ਨੇ ਇਹਨਾਂ ਦੀ ਮਾਨਸਿਕਤਾ ਅਸੀਂ ਗੁਲਾਮ ਹੋ ਚੁੱਕੀ ਹੈ। ਉਹਨਾਂ ਨੂੰ ਸੋਚ ਹੀ ਨਹੀਂ ਹੈਗੀ ਹੈ ਵੀ ਕੁਛ ਸ਼ੋਹਰਤ ਦੇ ਭੁੱਖੇ ਨੇ, ਕੁਛ ਕੁਰਸੀ ਦੇ ਭੁੱਖੇ ਨੇ, ਕੁਛ ਪੈਸੇ ਦੇ ਭੁੱਖੇ ਨੇ, ਜਿਹੜੇ ਕਿ ਬਾਦਲ ਦਲ ਨਾਲ ਰਲੇ ਹੋਏ ਨੇ। ਆਉਣ ਵਾਲੇ ਵਕਤ ਮੈਂ ਚਾਹੁੰਦਾ ਵੀ ਇਹ ਐਸੀ ਕੋਈ ਆਜ਼ਾਦ ਸਿੱਖ ਜਥੇਬੰਦੀ ਕਾਇਮ ਹੋਣੀ ਚਾਹੀਦੀ ਹੈ, ਇਹਦੀ ਬਹੁਤ ਲੋੜ ਹੈ। ਹੁਣ ਸਿੱਖ ਕੌਮ ਨੂੰ ਫੈਸਲਾ ਕਰ ਲੈਣਾ ਚਾਹੀਦਾ ਤੇ ਆਉਣ ਵਾਲੀ ਅਸੈਂਬਲੀ ਜਿਹੜੀ ਹੈ ਉਹਦੇ ਉੱਤੇ ਮਤਲਬ ਕਿ ਨਾ ਕੋਈ ਐਸਾ ਨਿਰਣਾਇਕ ਜਿਹੜਾ ਹੈ ਰੋਲ ਅਦਾ ਕਰਨਾ ਚਾਹੀਦਾ। ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਸਥਾਨਕ ਤੌਰ ਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਜਿਹੜੀ ਅਵਾਜ਼ ਕਰਨੀ ਚਾਹੀਦੀ ਹੈ। ਅਗਰ ਇਹੀ ਹੈ ਗੱਲ ਆਮ ਜਿਹੜੀ ਪਾਰਟੀ ਹੈ ਕੇਜਰੀਵਾਲ ਦੀ, ਅਗਰ ਜਿਹੜੀ ਹੈ ਜਾਂ ਕੋਈ ਆਜ਼ਾਦ ਉਮੀਦਵਾਰ ਐਸਾ ਖੜਾ ਹੈ ਜਾਂ ਕੋਈ ਹੋਰ ਕਿਸੇ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਸਾਫ ਸੁਥਰਾ ਹੈ, ਪੰਥਕ ਹੈ, ਪੰਥਕ ਦਾਅਵਾ ਹੈ, ਇਹਦੇ ਵਿੱਚ ਉਹਦੀ ਸਪੋਰਟ ਕਰਨੀ ਚਾਹੀਦੀ ਹੈ। ਬਿਲਕੁਲ ਜੀ ਠੀਕ ਹੈ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਬਾਅਦ ਦੀਆਂ ਸਿੱਖ ਸੰਗਤਾਂ ਦੇ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ ਵਾਕਈ ਸਿੱਖ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਅਸੀਂ ਲੈਂਦੇ ਰਹਾਂਗੇ, ਇਸੇ ਤਰ੍ਹਾਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੀ ਕੋਈ ਇਜਾਜ਼ਤ ਲੈਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਾਰੀਆਂ ਸੰਗਤਾਂ ਦੀ ਫਤਿਹ ਬੁਲਾਉਣਾ ਮੈਂ ਜੀ ਬਿਲਕੁਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now. We'll be right back after a short break.